नादरीन अज असी मौजूद हाँ करीम ब्लाक और सुबह 8 वजे दुकाना इत्थे खुलणगियां और इन्हों बंद करवाएंगे पैरा फोर्स वाले आके। वैसे तो हुकूमत ने 8 वजे का टाइम मुकर्रर किया है। इस हवाले नाल दुकानदार की सोचते हैं और लाहौरीए किन्ने पाबंद होणगे इस टाइम टेबल के, अज असी लोग राज यही तुहानूं दिखावांगे। हाँ जी भाई जान, तुसी लगा रहे हो इत्थे स्टॉल? जी भाई जान, तुहाडी दुकान दा हिस्सा या अलग तो लगा? दुकान का हिस्सा ही। अच्छा, तो कितने बजे नोटिफिकेशन आया? नोटिफिकेशन 8 बजे का 10 ਤੋਂ 8 सुबह 10 बजे ओपन होनी मार्केट और रात ਨੂੰ 8 ਵਜੇ क्लोज। ਤੇ ਕੀ ਸੂਰਤ ਹਾਲ ਰਹੀ ਹੈ ਕੱਲ ਦੀ ਪਰਸੋਂ ਦੀ ਤੁਹਾਡੀ? ਕੱਲ ਬਾਰਿਸ਼ ਹੀ ਸਾਰਾ ਦਿਨ, ਕੰਮ ਕੱਲ ਹੈ ਨਹੀਂ ਸੀ। ਹੁਣ ਦੇਖੋ ਅੱਜ 8 ਵਜੇ ਤੱਕ ਕੋਈ BM ਹੋ ਜਾਏ। ਫਿਲਹਾਲ ਤਾਂ ਵਿਹਲੇ ਬੈਠੇ ਹਾਂ। ਬਿਸਮਿਲ੍ਲਾ। ਗਾਹਕ ਵੈਸੇ ਤੁਹਾਡੇ ਕੋਲ ਕਿਸ ਟਾਈਮ ਵੜਦਾ? ਸ਼ਾਮ ਨੂੰ ਨਹੀਂ? ਗਾਹਕ ਸ਼ਾਮ ਨੂੰ ਵੜਦਾ ਹੈਗਾ, ਉਹਨੂੰ 8-9 ਵਜੇ ਦੀ ਰੂਟੀਨ ਹੈ ਗਾਹਕ ਦੀ। 1 ਘੰਟੇ ਦੇ ਵਿੱਚ 1 ਘੰਟੇ ਲੱਗਣਾ ਹੁੰਦਾ ਮਾਰਕੀਟ ਦਾ। 10 ਵਜੇ ਦੀ ਟਾਈਮਿੰਗ ਸੀ ਤਾਂ 1 ਘੰਟੇ ਕੰਮ ਨਿਕਲਦਾ ਹੁੰਦਾ ਸੀ। ਪਰ ਹੁਣ ਵੀ 8 ਵਜੇ ਦੀ ਟਾਈਮਿੰਗ ਹੋਈ ਹੈ। ਸਾਡਾ ਕਸਟਮਰ ਨੂੰ ਪ੍ਰੋਪਰ ਨਹੀਂ ਪਤਾ ਮਾਰਕੀਟ ਕਿੰਨੇ ਵੀ ਬੰਦ ਹੋਣੀ ਕਿੰਨੇ ਵੀ ਖੁੱਲਣੀ। ਲਾਹੌਰੀਏ ਵੈਸੇ ਤਾਂ ਹਮੇਸ਼ਾ ਸ਼ਾਮ ਨੂੰ ਹੀ ਨਿਕਲਦੇ ਸਰ? ਉਹ ਨਿਕਲਦੇ ਤਾਂ ਹੈ ਨੇ ਸ਼ਾਮ ਨੂੰ, ਕਿਉਂਕਿ ਦੇਖੋ ਕਸਟਮਰ ਹੈ ਨਾ ਜਿਹੜੇ ਖਾਸ ਕਰ ਹੁਣ ਅਸੀਂ ਦੇਖੇ ਮਿਡਲ ਕਲਾਸ ਛੋਟੇ ਜਿਨ੍ਹਾਂ ਨੂੰ ਪਤਾ ਭਾਈ ਕਮਾ ਕੇ ਖਾਣਾ। ਹੁਣ ਜਿਹੜੇ ਵੱਡੇ ਹਾਈ ਲੈਵਲ ਤੇ ਲੋਕ ਨੇ ਨਾ, ਉਹਨਾਂ ਨੇ ਸ਼ਾਮਾਂ ਨੂੰ ਉੱਠਣਾ ਜੀ, ਮਾਰਕੀਟ ਆ ਗਿਆ, ਆਣ ਕੇ ਸ਼ੋਪਿੰਗ ਕੀਤੀ, ਬੱਚਿਆਂ ਦੀ ਘਰਾਂ ਨੂੰ ਚਲਾ ਗਿਆ। ਠੀਕ ਹੈ, क्योंकि आम लोग भी कोई अगर काम वगैरह करते हैं तो दोपहर से जॉब करते होंगे या कोई काम करते होंगे, शाम ਨੂੰ ਹੀ ਸ਼ਾਪਿੰਗ ਵਾਸਤੇ ਆਉਂਦੇ ਨੇ। ਬਿਲਕੁਲ ਆਉਂਦੇ ਨੇ। ਕਿੰਨਾ ਕੁ ਫਰਕ ਪਿਆ ਵੈਸੇ? ਹੁਣ ਫਰਕ ਕਾਫੀ ਪੈ ਗਿਆ ਅੱਗੇ ਨਾਲੋਂ, ਯਾਨੀ ਈਦ ਦਾ ਸੀਜ਼ਨ ਲੱਗਿਆ ਉਸ ਤੋਂ ਬਾਅਦ ਕੰਮ ਥੋੜਾ ਠੰਡਾ ਹੋ ਗਿਆ ਸੀ, ਤਾਂ ਹੁਣ ਕਾਫੀ ਜ਼ਿਆਦਾ ਫਰਕ ਹੋ ਗਿਆ। ਪਹਿਲੇ BM ਹੋ ਜਾਂਦੀ ਸੀ ਵਿੱਚੋਂ। ਕਿੰਨੇ ਵਜੇ ਤੱਕ ਦਾ ਟਾਈਮ ਹੋਣਾ ਚਾਹੀਦਾ ਵੈਸੇ? ਟਾਈਮ ਤਾਂ ਵੈਸੇ 10 ਵਜੇ ਦਾ ਠੀਕ ਸੀ। ਹੁਕੂਮਤ ਨੂੰ ਚਾਹੀਦਾ 10 ਵਜੇ ਦਾ ਹੀ ਕਰ ਦੇਣਾ ਵਾਪਸ। ਕਿ ਜੇ ਕਿਸੇ ਨੇ 8 ਵਜੇ ਬੰਦ ਨਾ ਕੀਤੀ ਹੋਈ ਦੁਕਾਨ, ਫਿਰ ਕਾਨੂੰਨੀ ਕਾਰਵਾਈ ਫਿਰ ਸਖਤੀ ਕਰ ਰਹੇ ਨੇ। ਸਖਤੀ ਖਾਸ ਸਿਰਫ ਉਦੋਂ ਹੀ ਆਉਂਦੇ ਨੇ ਕਲੋਜ਼ਿੰਗ ਕਰਾਉਣ ਵਾਸਤੇ ਪੀਰਾ ਫੋਰਸ। ਠੀਕ ਹੈ, ਜਿਹੜੇ ਬਾਹਰ ਸਟਾਫ ਜਿਵੇਂ ਹੁਣ ਫੇਰੀਆਂ ਲੱਗੀਆਂ ਮੁੰਡੇ ਫੜ ਕੇ ਖਲੋਤੇ ਹੁੰਦੇ ਨੇ ਹੈਂਗਰ ਤੇ ਇਹਨਾਂ ਨੂੰ ਸਿਰਫ ਇੱਕ ਵਾਰਨਿੰਗ ਦੇ ਦਿੰਦੇ ਰੋਡ ਤੇ ਨਾ ਖਲੋਵੋ, ਤੁਸੀਂ ਆਪਣੀ ਦੁਕਾਨ ਤੇ ਜਾਓ, ਉੱਥੇ ਖਲੋ ਕੇ ਕਰੋ, ਕਸਟਮਰ ਖਿੱਚੋ। ਬਾਕੀ ਉਹ ਵੀ ਆਪਣੇ ਵੱਲੋਂ ਉਹਨਾਂ ਨੇ ਆਪਣੀ ਡਿਊਟੀ ਪੂਰੀ ਕਰਨੀ ਹੁੰਦੀ ਹੈ। ਅੱਗੋਂ ਫਿਰ ਮੁੰਡੇ ਮੁਲਾਜ਼ਮ ਜਿਨ੍ਹਾਂ ਰੱਖੇ ਹੋਏ ਉਹਨਾਂ ਨੇ ਆਪਣਾ ਕੰਮ ਕਰਕੇ ਦੇਣਾ ਹੁੰਦਾ। ਪਿਛਲੇ ਦਿਨਾਂ 'ਚ ਨਜਾਇਜ਼ ਤਜਾਵਜ਼ਾਤ ਦੇ ਖਿਲਾਫ ਜਦੋਂ ਆਪਰੇਸ਼ਨ ਹੋਇਆ ਸੀ, ਲੋਕਾਂ ਦੇ ਸਟਾਲ ਵਗੈਰਾ ਇੱਥੋਂ ਚੁੱਕ ਦਿੱਤੇ ਸਨ। ਦੁਬਾਰਾ ਵੀ ਕੋਈ ਸਟਾਲ ਵਗੈਰਾ ਲੱਗਣੇ ਸ਼ੁਰੂ ਹੋਏ ਨੇ? ਹੁਣ ਸਟਾਲ ਤਾਂ ਨਹੀਂ ਲੱਗਣੇ ਸ਼ੁਰੂ ਹੋਏ, ਬਾਕੀ ਇਹ ਜਿਹੜਾ ਛੋਟਾ ਮੋਟਾ ਲੱਗਿਆ ਕਾਰੋਬਾਰ ਹੈ, ਇਹ ਵਸੀਲਾ ਚੱਲ ਰਿਹਾ ਹਾਲ ਤੱਕ। ਨਾ ਪੀਰਾ ਫੋਰਸ ਸੰਕ ਆ ਰਹੀ ਕਿਸੇ ਨੂੰ। ਬਾਕੀ ਉਹ ਆਪਣੇ ਰਾਈਡ ਤੇ ਨੇ, ਜਦੋਂ ਉਹਨਾਂ ਨੂੰ ਪਿੱਛੋਂ ਪ੍ਰੈਸ਼ਰ ਆਇਆ ਹੋਵੇ ਤਾਂ ਫਿਰ ਉਹਨਾਂ ਨੇ ਤੇ ਅੱਗੇ ਪ੍ਰੈਸ਼ਰ ਪੂਰਾ ਕੰਮ ਕਰਨਾ ਹੈ ਨਾ, ਮਾਰਕੀਟ ਨੂੰ ਕਲੀਅਰ। ਅੱਗੋਂ ਇਹ ਸਾਨੂੰ ਸੋਚਣਾ ਚਾਹੀਦਾ ਹੈ ਤੇ ਆਵਾਮ ਨੂੰ ਉਹਨਾਂ ਦਾ ਕੋਈ ਸਾਹਸ ਕਰੇ ਨਹੀਂ ਕਰਨਾ ਚਾਹੀਦਾ। ਬਾਕੀ ਆਵਾਮ ਹੈ ਵੇ ਕਿੰਦਾ ਪੈਰਾ ਫੋਰਸ ਦਾ ਸਾਹਸ? ਪੈਰਾ ਫੋਰਸ ਠੀਕ ਹੈ, ਉਹ ਕਰਨਾ ਚਾਹੀਦਾ। ਆਵਾਮ ਨੂੰ ਚਾਹੀਦਾ ਕਰਨਾ। ਉਹਨਾਂ ਨੂੰ ਤੰਗ ਕਰੋਗੇ ਤਾਂ ਅਗਲੇ ਸਿਰ ਤੇ ਆਣਗੇ। ਠੀਕ ਹੈ, ਜਦੋਂ ਉਹਨਾਂ ਨੂੰ ਤੰਗ ਨਹੀਂ ਕਰੋਗੇ, ਉਹਨਾਂ ਦੀ ਗੱਲ ਮਾਈਂਡ ਨੋਟ ਕਰੋਗੇ, ਤੁਸੀਂ ਉਹਨਾਂ ਨਾਲ ਠੀਕ ਚੱਲੋਗੇ, ਉਹ ਤੁਹਾਡੇ ਨਾਲ ਠੀਕ ਚੱਲਣਗੇ। ਜੇ ਤੁਸੀਂ ਉਹਨਾਂ ਨਾਲ ਠੀਕ ਚੱਲੋਗੇ ਤਾਂ ਫਿਰ ਭਾਈ ਉਹਨਾਂ ਨੇ। ਅੱਛਾ, ਇਹ ਭਾਈ ਕਾਮਯਾਬ ਹੈ ਜਿਹੜਾ ਕਹਿ ਰਿਹਾ ਕਿ ਪੁਲਿਸ ਵਾਲਿਆਂ ਦਾ ਸਾਥ ਸਾਨੂੰ ਕਰਨਾ ਚਾਹੀਦਾ ਜੋ ਅੱਗੇ ਚੱਲ ਰਿਹਾ। भाईजान नोटिफिकेशन हो गया 8 बजे का, की कहते हो? ठीक है फैसला? ठीक है, मैं कहता हूँ 4 सीज़न होना चाहिए, 1 सीज़न तो नहीं होना। अच्छा, लाहौरिए निकलते नहीं वैसे दोपहर च? मर्जी होना दी अपनी अपनी चॉइस है, लेकिन टाइम 8 बजे का बेहतर है। हाँ जी, क्योंकि ਜਿਹੜਾ ਬੰਦਾ ਹੈ ਕੋਈ ਕੰਮ ਕਰਦਾ ਹੈ, ਕਿਸੇ ਜਗ੍ਹਾ ਨੌਕਰੀ ਕਰਦਾ ਹੈ, ਉਹ ਨਿਕਲੇਗਾ ਤਾਂ ਰਾਤ ਨੂੰ ਹੀ ਸ਼ਾਪਿੰਗ ਵਾਸਤੇ। ਤੇ ਤੁਹਾਡਾ ਕੰਮ ਵੈਸੇ ਕੋਈ ਮੁਤਾਸਰ ਹੋਇਆ? वो निकलेगा, मैं कहता हूँ इसी बहाने रूटीन बन जाएगी कस्टमर की। कस्टमर लेने वाला भी आएगा और जो ये नहीं कि वो कहेगा कि नहीं मैंने नहीं लेना। रूटीन बन जाएगी दुकानदारों की भी और कस्टमर की भी। ਕੋਈ ਬਿਜਲੀ ਦੀ ਬਚਤ ਵੀ ਹੋਏਗੀ ਇਸ ਫੈਸਲੇ ਨਾਲ? ਉਹ ਹੁਣ ਹੁਕੂਮਤ ਨੂੰ ਪਤਾ ਹੈ ਬਾਰੇ ਤਾਂ ਮੈਂ ਕੁਝ ਵੀ ਅਸੀਂ ਮੰਨ ਲਾਂਗੇ ਫਿਰ ਜੋ ਕਹਿ ਰਹੇ ਨੇ। हाँ जी, ਚਲੋ ਠੀਕ ਹੋ ਗਿਆ, ਮਿਹਰਬਾਨੀ। अस्सलाम वालेकुम। वालेकुम अस्सलाम। ਕੀ ਹਾਲ ਹੈ ਭਾਈਜਾਨ? ਅਲਹਮਦੁਲਿਲਾ ਅੱਲਾਹ ਦਾ ਮਾਸ਼ਾਅੱਲਾ, ਤੁਸੀਂ ਤਾਂ ਹੀਰੋ ਹੀ ਲੱਗ ਰਹੇ ਹੋ ਪੂਰੇ। ਸ਼ੁਰੂ ਤੋਂ ਹੀਰੋ ਆ, ਹੁਣ ਨਹੀਂ ਲੱਗ ਰਹੇ। ਤੁਸੀਂ ਵੇਖਿਆ ਪਹਿਲੀ ਵਾਰੀ। ਅੱਛਾ, ਇਹ ਤੁਹਾਡਾ ਲਗਾਇਆ ਸਟਾਲ ਵਗੈਰਾ? ਅਲਹਮਦੁਲਿਲਾ। ਤੇ 8 ਵਜੇ ਦਾ ਨੋਟੀਫਿਕੇਸ਼ਨ ਆ ਗਿਆ, ਕੀ ਕਹਿੰਦੇ ਹੋ? ਠੀਕ ਹੈ ਫੈਸਲਾ? ਸਭ ਦੇ ਨਾਲ ਹੀ ਹੁੰਦਾ, ਇਹਦੀ ਗੱਲ ਹੈ। ਜੋ 11 ਵਜੇ ਦਾ ਸੀ ਉਦੋਂ ਵੀ ਉਹਨਾਂ ਦੇ ਨਾਲ ਸਾਂ,
ਹੁਣ 8 ਵਜੇ ਦਾ ਉਹ ਵੀ ਉਹਨਾਂ ਦੇ ਨਾਲ ਕੋਈ ਨਾ ਕੋਈ ਲੋਰੀਏ ਨਿਕਲ ਆਉਂਦੇ ਨੇ ਟਾਈਮ ਸਿਰ ਨਿਕਲ ਆਉਂਦੇ ਨੇ ਆਦਾ ਤੁਹਾਨੂੰ ਨਹੀਂ ਉਹ ਨਹੀਂ ਜਦੋਂ ਮਜਬੂਰੀ ਬਣਦੀ ਫਿਰ ਨਿਕਲ ਹੀ ਆਉਂਦੇ ਨੇ। ਜਦੋਂ 6 ਵਜੇ ਦਾ ਟਾਈਮ ਸੀ ਅੱਜ ਤੋਂ ਬੜੀ ਦੇਰ ਪਹਿਲੇ ਜੋ ਲੋਕਡਾਊਨ ਲੱਗਾ ਸੀ ਉਦੋਂ ਵੀ ਆਵਾਮ ਨਿਕਲਦੀ ਸੀ। ਸਿਰਫ ਇਹ ਹੁੰਦਾ 1-2 ਦਿਨ ਪਰੇਸ਼ਾਨੀ ਹੁੰਦੀ ਹੈ ਤੇ ਆਵਾਮ ਜਦੋਂ ਬਾਅਦ ਚੱਲ ਜਾਂਦਾ ਫਿਰ ਨਿਕਲਣੀ ਸ਼ੁਰੂ ਹੋ ਜਾਂਦੀ। ਵੈਸੇ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ 8 ਵਜੇ ਤੱਕ ਟਾਈਮ ਠੀਕ ਸੀ ਜਾਂ ਕੋਈ ਇਸ ਤੋਂ ਲੇਕਿਨ 10 ਵਜੇ ਤੱਕ ਤਾਂ ਬਿਲਕੁਲ ਠੀਕ ਹੈਗਾ ਸੀ। 8 ਵਜੇ ਤਾਂ ਥੋੜੀ ਪਰੇਸ਼ਾਨੀ ਤੇ ਹੋਏਗੀ ਵਕਤੀ ਤੌਰ ਤੇ, ਫਿਰ ਆਦੀ ਹੋ ਜਾਊਗਾ ਜੇ ਬੰਦਾ ਯੂਜ਼ ਟੂ ਹੋ ਗਿਆ ਨਾ ਫਿਰ ਬੰਦਾ। ਲੋਰੀਆਂ ਦੀ ਵੈਸੇ ਰੂਟੀਨ ਤਾਂ ਸਾਰੀ ਪੁੱਠੀ ਹੈ ਹੁਣ ਕੋਈ ਗੱਲ ਨਹੀਂ ਸਿੱਧੀ ਕਰਨੀ ਪੈਣੀ ਹੈ। ਕਿ ਨਿਕਲਦੇ ਸਾਰੇ ਰਾਤ ਨੂੰ ਹਾਂ ਇਹ ਗੱਲ ਹੈ ਲੋਰੀਏ ਨਿਕਲਦੇ ਰਾਤ ਨੂੰ ਹੀ ਹੈ। ਇਹ ਮਾਰਕੀਟ ਬੇਸਿਕਲੀ ਹੈਗੀ ਰਾਤ ਦੀ ਸੀ। ਇਹ ਸਵੇਰ 2 ਵਜੇ ਤੋਂ ਬਾਅਦ ਖੁੱਲਦੀ ਹੈ ਠੀਕ ਹੈ, ਰਾਤੀ 12-1-2 ਵਜੇ ਤੱਕ ਚੱਲਦੀ ਸੀ। ਹੁਣ ਆਹਿਸਤਾ ਕੰਮ ਨਹੀਂ ਤੇ ਅਗਰ ਤੁਸੀਂ ਹੁਣ ਸਵੇਰ 10 ਵਜੇ ਜਾਂ 8 ਵਜੇ ਖੋਲਣਾ ਸ਼ੁਰੂ ਨਹੀਂ 10 ਵਜੇ ਆਉਣ ਦਾ ਫਾਇਦਾ ਵੀ ਕੋਈ ਨਹੀਂ ਇੱਥੇ 10 ਵਜੇ ਦਾ ਆਉਣ ਦਾ ਫਾਇਦਾ ਕੋਈ ਨਹੀਂ। ਇੱਥੇ 2 ਵਜੇ ਦੇ ਆਏ ਆ ਜੇ ਹੁਣ ਜਿਹੜੇ 8 ਵਜੇ ਤੋਂ ਸਵੇਰ ਆ ਕੇ ਬੈਠੇ ਨੇ ਉਹਨਾਂ ਨੇ ਵੀ ਕੁਝ ਨਹੀਂ ਕੀਤਾ। ਅਸੀਂ 2 ਵਜੇ ਦੇ ਆਏ ਕੁਝ ਵੀ ਨਹੀਂ ਕੀਤਾ। ਲੇਕਿਨ ਹੈਗਾ ਜ਼ਿਆਦਾ ਕਸਟਮਰ ਜਿਹੜਾ ਰਾਤ ਦੇ ਟਾਈਮ ਹੀ ਨਿਕਲਦਾ ਸੀ ਉਹਦੇ ਵੱਲੋਂ ਥੋੜੀ ਜਿਹੀ ਪਰੇਸ਼ਾਨੀ ਹੈ। ਲੇਕਿਨ ਕੀ ਇਹ ਮੁਲਕ ਦੇ ਜਿਸ ਤਰ੍ਹਾਂ ਦੇ ਹਾਲਾਤ ਨੇ ਉਸ ਹਿਸਾਬ ਨਾਲ ਸਾਨੂੰ ਚੱਲਣਾ ਚਾਹੀਦਾ। ਅੱਛਾ ਕਰੀਮ ਬਲੌਕ ਚ ਸਟਾਲ ਵਗੈਰਾ ਤਾਂ ਚੁਕਾ ਦਿੱਤੇ ਸਨ ਪਿਛਲੇ ਦਿਨਾਂ ਚ ਉਹਨਾਂ ਨੇ, ਉਹ ਹੁਣ ਵੀ ਕੋਈ ਆਉਂਦੇ ਨੇ ਲੋਕਾਂ ਨੂੰ ਕਹਿੰਦੇ ਨੇ? ਨਹੀਂ ਸਟਾਲ ਤੇ ਅੱਜ 2 ਸਾਲ ਹੋ ਗਏ ਨੇ ਇਸ ਚੀਜ਼ ਨੂੰ ਖਤਮ ਹੋਏ ਨੂੰ, ਸਟਾਲ ਵਗੈਰਾ ਖਤਮ ਹੋਏ ਨੂੰ। ਲੇਕਿਨ ਹੁਣ ਅੱਜ ਕੱਲ੍ਹ ਕੋਈ ਕੋਸ਼ਿਸ਼ ਵੀ ਨਹੀਂ ਕਰਦਾ। ਪੀਰਾਂ ਨੇ ਜਿਸ ਤਰ੍ਹਾਂ ਦਾ ਐਕਸ਼ਨ ਲਿਆ ਇਹਦੇ ਬਾਰੇ ਕੋਈ ਕੋਸ਼ਿਸ਼ ਵੀ ਨਹੀਂ ਕਰਦਾ। ਉਹਨੂੰ ਪਤਾ ਜਿਹੜਾ ਬੰਦਾ ਲਗਾਏਗਾ ਉਹ ਜ਼ਬਤ ਹੋ ਜਾਏਗਾ, ਉਹਦਾ ਮਾਲ ਵੀ ਜ਼ਬਤ ਹੋ ਜਾਏਗਾ। ਤੁਹਾਡੀ ਹੱਦ ਕਿੱਥੇ ਤੱਕ ਉਹਨਾਂ ਨੇ ਮੁਕਰਰ ਕੀਤੀ? ਸਾਡੀ ਹੱਦ ਸਰ ਇਹ ਕਹਿੰਦੇ ਨੇ ਕਿ ਤਾਲੇ ਸਾਡੀ ਹੱਦ ਦੂਰ ਚ ਆਉਂਦੇ ਨੇ ਠੀਕ ਹੈ ਤੇ ਸ਼ਟਰ ਤੁਹਾਡੀ ਦੂਰ ਚ ਆਉਂਦਾ। ਸਾਡੀ ਹੱਦ ਇੱਥੋਂ ਤੱਕ ਹੀ ਨੇ। ਅੱਛਾ ਤਾਲਾ ਵੀ ਨਹੀਂ ਬਾਹਰ ਹੋਣਾ ਹਾਂਜੀ ਤਾਲਾ ਕਹਿੰਦਾ ਜੇ ਬਾਹਰ ਹੋਏਗਾ ਸਾਡੀ ਦੂਰ ਚ ਹੋਏਗਾ, ਸ਼ਟਰ ਤੁਹਾਡੀ ਦੂਰ ਚ। ਇਹ ਪੀਰ ਵਾਲੇ ਵਾਦੇ ਸਾਨੂੰ ਕਹਿ ਕੇ ਠੀਕ ਹੋ ਗਿਆ। ਤੇ ਇੱਥੇ ਜਿਹੜੇ ਲੋਕ ਇੰਨੇ ਕੰਮ ਕਰਦੇ ਸਨ ਸਟਾਲ ਲਗਾਉਂਦੇ ਸਨ ਉਹ ਕੀ ਬਣਿਆ ਉਹਨਾਂ ਦਾ? ਕਿੰਨੀ ਜ਼ਿਆਦਾ ਤਦਾਦ ਸੀ? ਇਹ ਜਵੇਦ ਭਾਈ ਨੇ ਇਹ ਵੀ ਬਾਹਰ ਸਟਾਲ ਲਾਉਂਦੇ ਸੀ ਠੀਕ ਹੈ, ਉਹ ਨਾਲ ਦੇ ਇਹ ਜੋ ਉਸਮਾਨ ਭਾਈ ਆ ਵੀ ਸਟਾਲ ਲਾਉਂਦੇ ਸੀ। ਸਾਰੇ ਹੁਣ ਅੰਦਰ ਐਡਜਸਟ ਹੋ ਗਏ ਨੇ, ਥੋੜੀ ਜਗ੍ਹਾ ਦੇ ਵਿੱਚ ਐਡਜਸਟ ਹੋ ਹੀ ਜਾਂਦੇ ਨੇ। ਹੁਣ ਜਿਵੇਂ ਤੁਸੀਂ ਆ ਸ਼ਾਪ ਦੇ ਅੰਦਰ ਚਲੇ ਜਾਓ 8-8 ਕਾਊਂਟਰ ਬਣ ਗਏ ਨੇ ਇਹਦੇ ਅੰਦਰ ਠੀਕ ਹੈ ਨਾ। ਮਤਲਬ ਕਿ ਅੱਲਾਹ ਤਾਲਾ ਨੇ ਇੱਕ ਨਿਜ਼ਾਮ ਅੰਦਰ ਕਿਰਾਏ ਵੀ ਵੱਧ ਗਏ ਹੋਣਗੇ। ਹਾਂ ਕਿਰਾਇਆ ਸਾਰੀ ਗੱਲ ਵੱਧ ਹੀ ਗਈ, ਕਿਰਾਏ ਤੇ ਵੱਧ ਹੀ ਗਏ ਨੇ, ਕਿਰਾਏ ਤਾਂ ਹਰ ਚੀਜ਼ 'ਚ ਵੱਧ ਗਏ ਨੇ, ਬਲਕਿ ਮਹਿੰਗਾਈ ਹਰ ਪਾਸੇ ਚੱਲ ਰਹੀ ਹੈ। ਪਹਿਲੇ ਪੈਟਰੋਲ ਸੀ, ਪੈਟਰੋਲ ਇੱਕਦਮ ਸਾਡਾ ਵਧਿਆ, ਇੱਕਦਮ ਘੱਟ ਹੋਇਆ। ਆਵਾਮ ਨੂੰ ਇਹੀ ਲੱਗਿਆ ਕਿ ਸਾਨੂੰ ਘੱਟ ਹੋ ਗਿਆ, ਲੇਕਿਨ ਉਹਨਾਂ ਨੂੰ ਨਹੀਂ ਪਤਾ ਬੇਸਿਕਲੀ ਵਧਿਆ ਘਟਿਆ ਨਹੀਂ। ਪਾਕਿਸਤਾਨ ਵੈਸੇ ਹੁਣ ਦੁਨੀਆ 'ਚ ਬੜਾ ਨਾਮ ਬਣ ਪਾਕਿਸਤਾਨ ਰਿਹਾ, ਸੁਲ੍ਹਾ ਕਰਾ ਜ਼ਿੰਦਾਬਾਦ, ਰਿਹਾ। ਪਾਕਿਸਤਾਨ ਜ਼ਿੰਦਾਬਾਦ। ਖੁਸ਼ੀ ਹੋਈ ਸੁਣ ਕੇ ਇਹ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ। ਬਹੁਤ ਜ਼ਿਆਦਾ ਖੁਸ਼ੀ ਹੋਈ। ਚਾਚੂ ਸ਼ਬਾਜ਼ ਸ਼ਰੀਫ ਆਈ ਜ਼ਿੰਦਾਬਾਦ। ਲਾਈਕ ਇਟ। ਚਲੋ ਠੀਕ ਹੈ ਜੀ। ਹਾਂਜੀ ਭਾਈ ਜਾਨ ਕੀ ਨਾਮ ਹੈ ਆਪਣਾ? मोहम्मद उमर। ਤੁਸੀਂ ਪਹਿਲੇ ਇੱਥੇ ਸਟਾਲ ਲਾਉਂਦੇ ਸੀ? नहीं मेरी शॉप है अंदर। ਅੱਛਾ जी ਤੇ 8 ਵਜੇ ਬੰਦ ਕਰ ਦਿੰਦੇ ਹੋ ਦੁਕਾਨ ਫਿਰ ਹੁਣ? जी ਕੋਈ ਗਾਹਕ ਵਗੈਰਾ ਆ ਰਿਹਾ ਫਿਰ ਇਸ ਟਾਈਮ? जी गाहक आ रहा है, कस्टमर आ रहा है। ਕੋਈ ਡਿਸਟਰਬ ਤਾਂ ਨਹੀਂ ਹੋਇਆ ਮਾਮਲਾ? नहीं बहुत अच्छा हो गया टाइम। 8 बजे का बहुत अच्छा टाइम है, बहुत ज़बरदस्त टाइम है। मेरे हिसाब से 6 बजे का भी होगा और कस्टमर बढ़ जाएगा, क्योंकि हर कस्टमर जो है ना लेने वाला होगा। जो टाइम ओपन हो जाता है उसमें ऐसा होता है कि कस्टमर के पास विंडो बहुत शॉपिंग ज़्यादा करने टाइम वाले होता भी है, आ रहे होंगे ना। बहुत ज़्यादा जो है ना फिर वो तंग करने वाला कस्टमर होता है। वो कहता है चलो जी कोई चीज़ें दो, पेंटें अगर पसंद कर भी नहीं है तो जी हम आगे से होके आते हैं। उनके पास बहुत टाइम होता है। जो 6 बजे का टाइम हो जाए या 8 बजे का टाइम हो जाए उसमें ऐसा होता है कि हर कस्टमर को पता होता है यार मैंने टाइम निकाल के निकलना है घर से भी, कि 8 बजे मार्केटें बंद हो जाएंगी। इसमें काम और ज़्यादा बढ़ जाएगा। ये बहुत अच्छा टाइम किया इन्होंने। ਲੋਰੀਆਂ ਦੀ ਵੈਸੇ ਰੂਟੀਨ ਬੜੀ ਖਰਾਬ ਹੈ, ਠੀਕ ਹੋ लोहरियाँ ਜਾਏਗੀ। के वास्ते लोहरी शॉपिंग तो ਵਿਗੜਿਆ ਆ ਨਹੀਂ ਵਿਗੜਿਆ, ਸ਼ੁਰੂ ਤੋਂ ਹੀ ਕੰਮ ਵਿਗੜਿਆ ਆ। ਤੁਸੀਂ ਤੇ ਰਾਜ਼ੀ ਹੋਵੋਗੇ ਸਵੇਰ ਟਾਈਮ ਸਿਰ ਖੁੱਲ ਜਾਣ, ਟਾਈਮ ਸਿਰ ਹੀ ਬੰਦ ਹੋ ਜਾਣ? लोहरियाँ के वास्ते ਜਿਹੜਾ ਨਾ ਖਾਣ ਪੀਣ ਅਹਿਮੀਅਤ ਰੱਖਦਾ ਬਹੁਤਾ। ਸ਼ੋਪਿੰਗ ਤਾਂ ਕਿਹੜੇ ਟਾਈਮ ਵੀ ਕਰ ਸਕਦੇ ਨੇ। ਉਹਨਾਂ ਨੇ ਤੇ ਉਹਨਾਂ ਨੂੰ ਤਾਂ ਹੋਰ ਟਾਈਮ ਮਿਲ ਗਿਆ ਹੈਗਾ, ਚਲੋ ਖਾਣ ਦੀ ਦੁਕਾਨਾਂ ਖੁੱਲੀਆਂ ਨੇ, ਉਹ ਬਾਕੀ ਸ਼ੋਪਿੰਗ ਕਰਕੇ 7-8 ਵਜੇ ਫਾਰਗ ਹੋ ਕੇ ਆਪਣੀ ਫੈਮਲੀਆਂ ਨੂੰ ਲੈ ਕੇ ਨਿਕਲਣਗੇ। ਨਹੀਂ ਤੇ ਸਵੇਰ ਤੁਸੀਂ ਜਦੋਂ ਖੋਲੋਗੇ ਸਵੇਰ ਦੇ ਟਾਈਮ ਗਾਹਕ ਤਾਂ ਨਹੀਂ ਆਉਂਦਾ ਹੋਣਾ ਜ਼ਿਆਦਾ? ये सुबह के टाइम अब आएगा ना कस्टमर, क्योंकि मार्केट की रूटीन चेंज हो गई तो कस्टमर आएगा। उसको पता होगा जब 8 बजे मार्केट की रूटीन होगी तो फिर कस्टमर शॉपिंग करेगा। विंडो शॉपिंग वाला गाहक नहीं होगा, ठीक है, जिसको हम कहते हैं डॉक्टरेगा। अच्छा ठीक है, और डॉक्टरियाँ ला के निकल जाते हैं। डॉक्टर घट हो जाएंगे। अच्छा सर नोटिफिकेशन हो गया 8 बजे का, ਤੁਹਾਡੇ ਖਿਆਲ ਨਾਲ ਟਾਈਮਿੰग ठीक है? नहीं कुछ लोगों के लिए बेहतर है और कई लोगों के लिए ठीक नहीं है। जो जिनका थोड़ा मंदा चल रहा है, जिनके ऊपर अखराज ज़्यादा हैं, दुकानों के जिनके किराए ज़्यादा हैं, उनको लामाला परेशानी है कि वो किसी तरह अपने किराए पूरे करें, तो काम करें, रोज़गार कमाएं, तो अपने अखराजात निकालें। महंगाई का दौर है, ठीक है ना, ज़्यादा से ज़्यादा काम करेंगे तो पैसे आएंगे। तो अगर ये छुट्टियाँ करते रहेंगे तो क्या होगा?
बाकी गवर्नमेंट की मर्जी है, वो 8 बजे के बजाय 6 बजे भी कर देगी तो मजबूरी है, तो करना ही पड़ेगा, भाई है मजबूरी। हमारा तो ख्याल था कि 10 बजे का टाइम बेहतर मुनासिब टाइम था, बेहतरीन टाइम है 10 क्योंकि बजे। लॉरिये निकलते भी रात के टाइम ही हाँ, वो गारमेंट्स के कामों में तो देखें आप, हम ये समझते हैं गारमेंट्स में कि जो फैमिलियाँ अपने अपने दफ्तरों से फारिग हो के ना खाना खुना खा के फिर वो इधर का रुख करती हैं, बिल्कुल। तो रात को ही करती हैं। तो ये नहीं कि मतलब, मेरे ख्याल में 10 बजे का टाइम बेहतर है। ठीक हो गया। अच्छा सर, पाकिस्तान अमन ਦੀਆਂ ਕੋਸ਼ਿਸ਼ਾਂ ਕਰ ਰਿਹਾ, ਪੂਰੀ ਦੁਨੀਆ ਜੰਗ ਵੀ ਰੁਕਵਾ ਦਿੱਤੀ ਪਿਛਲੇ ਦਿਨਾਂ 'ਚ, ਕੀ ਸਮਝਦੇ ਹੋ ਪਾਕਿस्तान ਦਾ ਜ਼ਰਾ ਇਮੇਜ ਵੀ ਬਿਹਤਰ ਹੋਇਆ ਹੈ? पाकिस्तान की बेहतरीन कोशिश है, मैं समझता हूँ। बेशक वैसे भी सुलह करवाना खूब चीज़ है, फसाद बुरी चीज़ है, बदअमनी बुरी चीज़ है, वो खा मुल्कों में हो या आम लोगों में हो। ईरान और इसराइल तो खैर चलो एक अलग बात है, लेकिन सऊदी और ईरान के दरमियान आपस में कुछ नहीं होना चाहिए, बिल्कुल लड़ाई नहीं होनी चाहिए। हम पाकिस्तान, हम एक बड़ी मुतनाज़ा स्टेज पर आके खड़े रहते हैं हाँ जी, कि क्या करें, दोनों तरफ मुसलमान हैं, हाँ जी, वो उधर भी खाना काबा है, हम उसको क्या, बिल्कुल सही गल है। हम कभी भी नहीं चाहेंगे कि ये वहाँ पर कोई हमला हो या कोई परेशानी हो वहाँ पर। हाँ जी, तो हमारा जीना मरना उन्हीं के साथ है, सऊदिया के साथ। तो हम ये चाहते हैं कि भाई सुलह हो जाए, ताकि ना बीच में कोई पुरअमन हल निकल आए। बिल्कुल। जंग वैसे भी बुरी चीज़ है ना, देखें ना पूरे मुल्क पूरी दुनिया का अमन ख़राब हो गया। कि हाँ जी, की बेच रहे हो? बहुत ये बनियान के दे बॉक्सर सॉक्स बेच रहे 8 ਵਜੇ ਬੰਦ ਹੋ ਰਹੀ पूरी मार्केट, ਤੁਹਾਡਾ ਕੰਮ भी मुतासर होया? नो ना बुरे हाल होंगे। फिर 8 बजे टाइमिंग कस्टमर ही आता है, कोई 7 बजे कोई 6 बजे 8 बजे, वो टाइम कस्टमर का होता है। जौन सा इधर बंद कर दिया इन्होंने मार्केट, ठीक है। बहुत कितने गलत। बजे तक मार्केट ओपन होनी चाहिए? मार्केट ओपन होने चाहिए तकरीबन 11 बजे तक होने चाहिए। 11 बजे तक हो के फिर इधर बाद में बंद की जाए, क्योंकि कस्टमर अभी गर्मी शुरू हो रही है, ठीक है, घर से निकलते नहीं है लोग, वो ठंडे टाइम आते हैं। तो यही हमारी अपील है कि इधर टाइम बढ़ाया जाए थोड़ा। कितनी उम्र है ਤੁਹਾਡੀ? मेरी एज है 21 साल। किदों तो काम कर रहे हो? ये मुझे तकरीबन हो गया 1 साल। अच्छा, को पढ़े लिखे भी हो? नहीं नहीं, बस यही काम करते हैं इधर। तकरीबन आते हैं कोई 4-5 बजे, अब टाइम से आना पड़ेगा 1-2 बजे। काम शम ठीक चल रहा है, गुजारा हो जाता? काम गुजारा तो माड़ा मोटा चल जाता है इधर, उसके बाद इधर जो रब ने रिज़्क देना वही चलना। घर की कितने जिम्मे- को लाज सख्त हुए ने आप बंदे वास्ते? हाँ, बंदे वास्ते तो बहुत सख्त हुए हैं हालात। मार्केट में लोग देख लें, ज़्यादा फेरीवान ही तंग हो रहे हैं। दुकानों वालों को कोई फिक्र नहीं, उनकी तो शॉप है, उनको तो गुजारा चल जाता है। जो उनसे फेरीवान उनका नहीं चलता, ठीक। बस यही कहना चाहते हैं, तो टाइम बढ़ाना चाहिए थोड़ा सा इनको। 8 ਵਜੇ ਦਾ ਨੋਟੀਫਿਕੇਸ਼ਨ ਹੋ ਗਿਆ। हाँ जी। ਦੁਕਾਨਾਂ 8 ਵਜੇ ਬੰਦ ਹੋ ਜਾਂਦੀਆਂ ਨੇ? जी सर, 8 बजे बंद हो जाती शॉप। ਕੋਈ ਕੰਮ ਤੇ ਫਰਕ ਪਿਆ? ਕੰਮ ਤਾਂ ਬਹੁਤ ਬੜਾ ਫਰਕ ਪਿਆ ਹੈਗਾ, ਨੁਕਸਾਨ ਹੀ ਹੋ ਰਿਹਾ ਫਿਲਹਾਲ ਤੇ। ਕਸਟਮਰ ਨਹੀਂ ਹੈਗੇ ਮਾਰਕੀਟ ਦੇ ਵਿੱਚ, ਬੜਾ ਫਰਕ ਪਿਆ ਇਸ ਟਾਈਮ। ਤੇ 8 ਵਜੇ ਫਿਲਹਾਲ ਮਾਰਕੀਟ ਬੰਦ ਹੋ ਰਹੀ ਹੈ ਪੂਰੇ ਲੋਰੀਏ ਟਾਈਮ। ਨਿਕਲਦੇ ਹੀ 8 ਵਜੇ ਨੇ ਹਰ ਘਰ। ਹਾਂਜੀ ਹਾਂਜੀ, ਇਹ ਲੋਰੀਏ ਨਿਕਲਦੀ ਰਾਤ ਨੂੰ ਹੈਗੇ। ਰਾਤ ਨੂੰ ਸਮਰ ਓਪਨ ਹੁੰਦੀ ਸੀ ਪਹਿਲੇ, ਠੀਕ ਹੈ। ਹੁਣ ਸਮਰ ਉਹਨਾਂ ਨੇ 8 ਵਜੇ ਦੀ ਕਰਤੀ ਹੈਗੀ, ਠੀਕ ਹੈ। ਤੇ ਇਸ ਲਈ ਸਮਰ ਕੰਮ ਨੂੰ ਬੜਾ ਫਰਕ ਪਿਆ ਹੈਗਾ। ਕਿੰਨੇ ਵਜੇ ਤੱਕ ਹੋਣੀ ਚਾਹੀਦੀ ਮਾਰਕੀਟ? ਇਹ ਮਾਰਕੀਟ 1-2 ਵਜੇ ਤੱਕ ਹੋਣੀ ਚਾਹੀਦੀ ਹੈਗੀ ਸਮਰ। ਰਾਤ ਦੀ ਟਾਈਮਿੰਗ ਹੁੰਦੀ, ਤੁਹਾਨੂੰ ਪਤਾ ਲੋਰ ਹੈ, ਤੇ ਲੋਰ ਦੇ ਵਿੱਚ ਸਾਰੀ ਆਵਾਮ ਰਾਤ ਨੂੰ ਹੀ ਨਿਕਲਦੀ ਹੈਗੀ। ਤੇ ਇਹਨਾਂ ਨੇ ਟਾਈਮ ਆਫ ਕਰਕੇ ਸਮਰ ਬੜਾ ਨੁਕਸਾਨ ਹੋ ਰਿਹਾ ਹੈਗਾ। ਅੱਛਾ, ਇਹ ਸ਼ਰਟਾਂ ਕਿੰਨੇ ਕਿੰਨੇ ਰੇਟ ਇਹ ਵੱਧ ਭਾਈ ਇਹਨਾਂ ਦੇ? ਸ਼ਰਟਾਂ ਦੇ ਰੇਟ ਸਮਰੇ ਵਧੇ ਨਹੀਂ ਹੈ, ਘਟੇ ਨੇ। ਇਹ ਵੇਖੋ 1500 ਰੁਪਏ ਦੇ ਰਹੇ ਹਾਂ ਅਸੀਂ ਇਹ ਸ਼ਰਟ। ਇਹ ਵੇਖੋ, ਆ ਤੁਹਾਨੂੰ ਸ਼ਰਟਾਂ ਮਿਲ ਜਾਣਗੀਆਂ, ਵੇਖੋ ਪਿਆਰੀਆਂ ਪਿਆਰੀਆਂ। ਜਿਹੜਾ ਤੁਹਾਡੇ ਰੈਫਰੈਂਸ ਨਾਲ ਆਏਗਾ 1200 ਰੁਪਏ ਦੀ ਦਿਆਂਗੇ। ਵਾਹ। ਵੈਸੇ 1500 ਰੁਪਏ ਦੀ ਹੈ, ਤੁਹਾਡੇ ਰੈਫਰੈਂਸ ਨਾਲ ਜਿਹੜਾ ਵੀ ਆਏਗਾ ਉਹਨੂੰ ਭਾਈ 1200 ਰੁਪਏ ਦੀ ਮਿਲ ਜਾਏਗੀ। ਕਲਰ ਵੈਰਾਈਟੀ ਸਾਰੀ ਮਿਲ ਜਾਏਗੀ, ਬੱਚੇ ਦੀ ਵੈਰਾਈਟੀ ਵੀ ਮਿਲ ਜਾਏਗੀ ਤੁਹਾਨੂੰ ਸਾਰੀ। ਹੋਰ ਠੀਕ ਹੋ ਗਿਆ। ਮਾਰਕੀਟਿੰਗ ਤਾਂ ਤੁਸੀਂ ਆਦੀ ਕਰ ਦਿੱਤੀ ਫਿਰ ਇਹਦੇ। ਹਾਂਜੀ, ਬਾਕੀ ਸੁਣਾਓ, ਗੁਜ਼ਾਰਾ ਠੀਕ ਹੋ ਰਿਹਾ? ਬਾਕੀ ਸ਼ੁਕਰ ਹੈ ਮਾਲਕ ਦੀ ਜ਼ਾਤ ਦਾ, ਰੱਬ ਦੀ ਜ਼ਾਤ ਦਾ ਬਹੁਤ ਆਸਾਨ ਹੈਗਾ। 1000-1500 ਰੁਪਏ ਬਚ ਜਾਂਦਾ, ਖਾਈਦਾ ਹੈਗਾ ਸਕੂਨ ਦੇ ਨਾਲ। ਬੱਚੇ ਵਗੈਰਾ ਨਹੀਂ ਹੈਗੇ? ਬੱਚੇ ਹੀ ਨਹੀਂ ਹੈਗੇ, ਇਹ ਸਾਰੇ ਇਕੱਲੇ ਹੀ ਹੈਗੇ ਆ। ਵੈਸੇ ਵੀ ਤਾਂ ਗੁਜ਼ਾਰਾ ਸਹੀ ਚੱਲ ਹਾਂ, ਰਿਹਾ। ਗੁਜ਼ਾਰਾ ਸਹੀ ਹੋ ਰਿਹਾ ਮਾਸ਼ਾਅੱਲਾ, ਸ਼ੁਕਰ ਹੈ ਰੱਬ ਦੀ ਜ਼ਾਤ ਦਾ। हाँ जी, अस्सलाम वालेकुम जी। वालेकुम सलाम। की नाम है भाईजान? नदीम भट्ट।
ਖਰੀਦਦਾਰੀ ਕਰਨ ਆਏ ਹੋ ਤੁਸੀਂ ਬਾਜ਼ਾਰ? ਹਾਂਜੀ ਮੈਂ ਖਰੀਦਦਾਰੀ ਕਰਨ ਆਇਆ ਤੇ ਕੁਝ ਚੀਜ਼ਾਂ ਲਈਆਂ ਵੀ ਜੇ ਹਾਲੇ ਤੱਕ? ਹਾਂਜੀ ਮੈਂ ਕੁਝ ਦਰਜੀ ਕੋ ਚੀਜ਼ਾਂ ਲੈਣੀਆਂ ਨੇ ਤਾਂ ਕੁਝ ਮੈਂ ਵੈਸੇ ਖਰੀਦਦਾਰੀ ਕਰ ਰਿਹਾ ਹਾਂ ਲੇਕਿਨ ਦੇਖਣ ਚ ਆਇਆ ਕਿ ਦੁਕਾਨਦਾਰ ਜਿਹੜੇ ਨਾ ਇੱਕ ਤਾਂ ਸਵੇਰ ਲੇਟ ਆਉਂਦੇ ਨੇ ਲੇਕਿਨ ਸ਼ਾਮ ਨੂੰ ਜਲਦੀ 8 ਵਜੇ ਦਾ ਟਾਈਮ ਹੋ ਗਿਆ ਜਿਹਦੇ ਚ ਨਾ ਜਿਹੜੀ ਪਬਲਿਕ ਨਾ ਬੜੀ ਸਰਵਾਈਵ ਕਰ ਰਹੀ ਹੈ। ਰਾਤੀ ਲਾਹੌਰ ਦਾ ਜਿਹੜਾ ਐਟਮੋਸਫੇਅਰ ਇਹੀ ਹੋਏਗਾ ਕਿ ਪਬਲਿਕ ਲੇਟ ਨਿਕਲਦੀ ਹੈ ਲੇਕਿਨ ਮੈਂ ਕਹਿੰਦਾ ਪਬਲਿਕ ਵੀ ਟਾਈਮ ਸਿਰ ਨਿਕਲੇ ਕਿਉਂਕਿ ਜਿਹੜੇ ਦੁਕਾਨਦਾਰ ਨੇ ਨਾ ਉਹ ਪਬਲਿਕ ਦੇ ਨਿਕਲਣ ਨਾਲ ਉਹ ਉਸ ਹਿਸਾਬ ਨਾਲ ਆਪਣਾ ਟਾਈਮ ਮੈਚ ਕਰਦੇ ਨੇ ਕਿਉਂਕਿ ਇੱਕ ਮੈਂ ਨਾਈ ਕੋਲ ਗਿਆ ਸੀ ਉਹ ਲੇਟ ਆਉਂਦਾ 11-12 ਵਜੇ ਆਉਂਦਾ। ਮੈਂ ਕਿਹਾ ਸਵੇਰ 8-9 ਵਜੇ ਦੁਕਾਨ ਖੋਲੋ ਬਿਸਮਿਲ੍ਲਾ ਕਰੋ ਤਾਂ ਕਿ ਕਸਟਮਰ ਆਣ ਤੇ ਤੁਹਾਡਾ ਡਿਊਰੇਸ਼ਨ ਜਿਹੜਾ ਹੈ ਨਾ ਦੁਕਾਨਦਾਰੀ ਦਾ ਜ਼ਿਆਦਾ ਵਧੇ। ਉਹ ਕਹਿੰਦੇ ਜੀ ਕਸਟਮਰ ਨਹੀਂ ਹੈਗਾ, ਕਸਟਮਰ ਆਉਂਦਾ ਦੁਪਹਿਰ ਨੂੰ। ਇਹ ਲੋਕਾਂ ਪਬਲਿਕ ਦਾ ਵੀ ਇਹ ਪ੍ਰੋਬਲਮ ਹੈ ਕਿ ਉਹ ਆਪਣੀ ਮਰਜ਼ੀ ਨਾਲ ਉੱਠਦੇ ਨੇ। ਜੇ ਕਿਤੇ ਜਾਣਾ ਹੈ ਟਾਈਮ ਤੇ ਜਾਓ ਤਿਆਰ ਹੋ ਕੇ। ਜਿਹੜਾ ਅਫੈਕਟ ਹੋ ਰਿਹਾ ਨਾ ਦੁਕਾਨਦਾਰੀ ਦਾ, ਦੁਕਾਨਦਾਰ ਸਰਵਾਈਵ ਕਰ ਰਹੇ ਨੇ। ਲੇਟ ਜਿਹੜਾ ਹੈ ਨਾ ਦੁਕਾਨਦਾਰੀ 'ਚ ਲਾਹੌਰ ਦਾ ਜਿਹੜਾ ਇੱਕ ਓਰੀਜਨਲ ਜਿਹੜਾ ਕਲਚਰ ਹੈ ਨਾ ਉਹ ਹੋਣਾ ਚਾਹੀਦਾ। ਤੁਸੀਂ ਕਿਹੜੇ ਇਲਾਕੇ ਦੇ ਹੋ ਵੈਸੇ? ਮੈਂ ਲਾਹੌਰ ਦਾ ਹੀ ਹਾਂ, ਲਾਹੌਰ ਤੋਂ ਹੀ। ਮੈਂ ਵਦਤ ਕਲੋਨੀ ਮੇਰੇ ਰਿਹਾਇਸ਼ ਹੈ ਤੇ ਮੈਂ ਕਾਫੀ ਤਕਰੀਬਨ 25 ਸਾਲ ਪਹਿਲੇ ਮੈਂ ਬਾਹਰ ਦੇ ਮੁਲਕ ਚਲਾ ਗਿਆ ਸੀ ਤੇ ਮੈਂ ਉੱਥੇ ਵੀ ਕਿਹੜੇ ਮੁਲਕ 'ਚ ਹੁੰਦੇ ਹੋ? ਮੈਂ ਯੂਕੇ 'ਚੋਂ ਨਾ ਤੇ ਮੈਂ ਉੱਥੇ ਕੀ ਟਾਈਮਿੰਗਸ ਨੇ ਬਾਜ਼ਾਰਾਂ ਦੀਆਂ? ਉੱਥੇ ਜਨਾਬ ਸਵੇਰ 6 ਵਜੇ ਖਾਣੇ ਪੀਣੇ ਦੀ ਦੁਕਾਨਾਂ ਸਵੇਰ 6 ਵਜੇ ਖੁੱਲਦੀਆਂ ਨੇ ਤੇ ਸ਼ਾਮ ਨੂੰ ਉਹਨਾਂ ਦਾ ਟਾਈਮਿੰਗ ਜਿਹੜਾ ਹੈ ਨਾ ਜਿਹੜੀ ਗਰੋਸਰੀ ਦੀ ਦੁਕਾਨਾਂ ਨੇ ਉਹ ਰਾਤ ਲੇਟ ਤੱਕ 9 ਵਜੇ ਤੱਕ ਹੁੰਦੀਆਂ ਨੇ। ਉਹ ਆਪਣੀ ਮਰਜ਼ੀ ਹੈ ਕਿਉਂਕਿ ਇੰਸ਼ੋਰੈਂਸ ਦਾ ਹਿਸਾਬ ਹੁੰਦਾ ਹੈ। ਤੇ ਬਾਕੀ ਜਿਹੜੇ ਰੈਸਟੋਰੈਂਟ ਵਗੈਰਾ ਨੇ ਸ਼ਾਮ ਨੂੰ ਖੁੱਲਦੇ ਨੇ 4-5 ਵਜੇ ਨਾਰਮਲ, ਰਾਤੀ 12 ਵਜੇ ਬੰਦ। ਠੀਕ ਹੈ ਕਿ ਉਹਨਾਂ ਦਾ ਆਪਣਾ ਰਿਸਕ ਹੁੰਦਾ ਹੈ। ਸਾਰਿਆਂ ਨੂੰ ਪਤਾ ਹੈ ਟਾਈਮਿੰਗ ਕੀ ਨੇ, ਲੋਕੀ ਫੋਨ ਕਰਕੇ ਟਾਈਮਿੰਗ ਤੇ ਪਹੁੰਚਦੇ ਨੇ ਤੇ ਜਿਹੜੇ ਸਵੇਰ ਆਪਣੇ ਟਾਈਮ ਸਿਰ ਖੋਲ੍ਹਦੇ ਨੇ ਟਾਈਮ ਸਿਰ ਵਰਕ ਕਰਦੇ ਨੇ। ਪਬਲਿਕ ਨੂੰ ਵੀ ਪਤਾ ਹੈ, ਦੁਕਾਨਦਾਰ ਨੂੰ ਵੀ ਪਤਾ ਹੈ। ਦੁਕਾਨਦਾਰ ਵੀ ਲੇਟ ਨਹੀਂ ਹੋਏਗਾ ਤੇ ਵੱਡੇ ਸੁਪਰ ਸਟੋਰ ਨੇ ਤੁਸੀਂ 6 ਵਜੇ ਖੁੱਲਦੇ ਨੇ, ਤੁਸੀਂ 5:49 ਤੇ ਬਾਹਰ ਖਲੋਤੇ ਹੋਣਾ ਤੇ ਅੰਦਰ ਨਹੀਂ ਜਾਣ ਦੇਣਗੇ। ਸ਼ਟਰ ਚੁੱਕਿਆ ਜਾਏਗਾ ਪੂਰੇ 6 ਵਜੇ ਅੰਦਰ ਵੜ ਜਾਓ। ਤੇ ਇਹ ਚੀਜ਼ਾਂ ਨਾ ਅਸੀਂ ਅੱਛਾ ਤੁਸੀਂ ਯੂਕੇ ਵੀ ਰਹੇ ਹੋ ਇੰਨਾ ਸਾਹਿਬ, ਲਾਹੌਰ ਵੀ ਵਾਪਸ ਆਏ ਹੋ, ਕੀ ਸਮਝਦੇ ਹੋ ਕਿਹੜੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਬਾਹਰ ਨਹੀਂ ਇਸ ਮੁਲਕ 'ਚ ਵੀ ਹੋਣੀਆਂ ਚਾਹੀਦੀਆਂ? ਬਾਹਰ ਵਾਲੀ ਚੀਜ਼ਾਂ ਇੱਥੇ ਨਹੀਂ ਹੋਣੀਆਂ ਚਾਹੀਦੀਆਂ। ਹੋਣੀਆਂ ਚਾਹੀਦੀਆਂ ਨੇ, ਸਾਰਾ ਕੁਝ ਹੀ ਹੋਣਾ ਚਾਹੀਦਾ ਇੱਥੇ। ਅੱਛਾ ਕਿਉਂਕਿ ਦੇਖੋ ਜਿਹੜੀ ਚੀਜ਼ ਤੁਸੀਂ ਕੋਈ ਚੀਜ਼ ਸੜਕ ਹੈ ਜਾਂ ਜੋ ਵੀ ਹੈ ਤੁਸੀਂ ਪਰਮਾਨੈਂਟ ਚੀਜ਼ ਬਣਾਓ, ਪਰਮਾਨੈਂਟ ਬਣਾਓ ਬਾਰ-ਬਾਰ, ਕਿਉਂਕਿ ਕਰਪਸ਼ਨ ਦਾ ਦੌਰ ਚੱਲ ਰਿਹਾ ਹੈ ਤੇ ਜੇ ਬਾਰ-ਬਾਰ ਕੱਢੋਗੇ ਪਬਲਿਕ ਵੀ ਸਰਵਾਈਵ ਕਰੇਗੀ, ਦੁਕਾਨਦਾਰ ਵੀ, ਗਾਹਕ ਵੀ ਨਹੀਂ ਆਏਗਾ ਤੇ ਬਾਕੀ ਚੀਜ਼ਾਂ ਦਾ ਯਾਨੀ ਕਿ ਨਾ ਜਿਹਦੀ ਵਜ੍ਹਾ ਨਾਲ ਮੁਲਕ ਤਰੱਕੀ ਨਹੀਂ ਕਰ ਰਿਹਾ। ਪਬਲਿਕ ਕੋਲ ਬਹੁਤ ਪੈਸਾ ਹੈ, ਪਬਲਿਕ ਕੋਲ ਇੰਤਹਾ ਦਾ ਪੈਸਾ ਹੈ ਲੇਕਿਨ ਮੁਲਕ ਜਿਹਦਾ ਨਾਂ ਹੈ ਨਾ ਪਾਕਿਸਤਾਨ, ਉਹ ਪਾਕਿਸਤਾਨ ਬਿਲਡਿੰਗ ਦਾ ਨਾਂ ਨਹੀਂ, ਲੋਕਾਂ ਨਾਲ ਵਸਦਾ ਪਾਕਿਸਤਾਨ ਹੈ। ਲੇਕਿਨ ਇਹਦੇ 'ਚ ਜਿਹੜਾ ਨਾ ਉਹ ਸਾਡਾ ਆਪਣਾ ਕਸੂਰ ਹੈ, ਸਾਡਾ ਆਪਣਾ ਕਸੂਰ ਹੈ। ਅੱਛਾ ਵੈਸੇ ਹੁਣ ਦੁਨੀਆ 'ਚ ਪਾਕਿਸਤਾਨ ਦਾ ਬੜਾ ਨਾਮ ਬਣ ਰਿਹਾ, ਅਸੀਂ ਸੁਲ੍ਹਾ ਕਰਵਾ ਰਹੇ ਹਾਂ, ਚੀਜ਼ਾਂ ਤੁਹਾਨੂੰ ਕੀ ਲੱਗਦਾ ਆਉਣ ਵਾਲੇ ਦੌਰ 'ਚ ਬਿਹਤਰ ਹੋਣਗੀਆਂ? ਦੇਖੋ ਮੈਂ ਸੁਲ੍ਹਾ ਕਰਵਾ ਰਹੇ ਨੇ, ਬਿਲਕੁਲ ਕਰਵਾ ਰਹੇ ਨੇ। ਇੱਕ ਕੰਮ ਮੇਰਾ ਖਿਆਲ ਹੈ 100 ਚੋਂ ਇੱਕ ਕੰਮ ਸ਼ਾਇਦ ਇਹ ਬਿਹਤਰੀ ਹੈ ਉਹਨਾਂ ਵਾਸਤੇ ਵੀ, ਕਿਉਂਕਿ ਉਹਨਾਂ ਅਸੀਂ ਵੀ ਮਰ ਜਾਾਂਗੇ। ਆਪਣੀ ਜਾਨ ਬਚਾਉਣ ਵਾਸਤੇ ਸੁਲ੍ਹਾ ਕਰਾਈਏ। ਵੈਸੇ ਅਗਰ ਤੁਸੀਂ ਪਬਲਿਕ ਦੇ ਫੇਵਰ 'ਚ ਜਾਂ ਪਾਕਿਸਤਾਨ ਦੀ ਫੇਵਰ 'ਚ ਕੋਈ ਦੇਖੋ ਤੇ ਪਾਕਿਸਤਾਨ ਦੀ ਫੇਵਰ 'ਚ ਨਹੀਂ ਕਰਾਈ ਹੋਣੀ ਹੈ। ਪਾਕਿਸਤਾਨ ਦੀ ਫੇਵਰ 'ਚ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀ ਪਾਕਿਸਤਾਨ ਦੀ ਫੇਵਰ 'ਚ ਆਉਂਦੀਆਂ ਨੇ, ਉਹ ਨਹੀਂ ਕਰ ਰਹੇ। ਲੇਕਿਨ ਚਲੋ ਉਹਨਾਂ ਨੇ ਕਰਾਈ ਹੈ, ਬਹੁਤ ਅੱਛੀ ਗੱਲ ਹੈ। ਆਈ ਐਪਰੀਸ਼ੀਏਟ ਐਵਰੀਥਿੰਗ ਇਜ਼ ਫਾਈਨ। ਅੱਛਾ ਤੁਹਾਨੂੰ ਵੈਸੇ ਕੋਈ ਉਮੀਦ ਹੈ ਅੱਗੋਂ ਬਿਹਤਰੀ ਦੀ? ਵੈਸੇ ਮੈਂ ਅੱਜ ਹੀ ਸਵੇਰ ਕਿਹਾ ਸੀ ਜਦੋਂ ਤੱਕ ਸਾਡੀ ਜ਼ਿੰਦਗੀ ਹੈ ਨਾ, ਜਿਸ ਤਰ੍ਹਾਂ ਕਸ਼ਮੀਰ ਤਾਂ ਤੁਸੀਂ ਸੁਣਦੇ ਆ ਨਾ, ਤੁਹਾਡੇ ਦਾਦਾ ਜੀ ਵੀ ਸੁਣਦੇ ਆਏ ਸਨ ਕਸ਼ਮੀਰ ਬਣੇਗਾ, ਪਾਕਿਸਤਾਨ ਨਹੀਂ ਬਣਿਆ, ਉਹ ਚਲੇ ਗਏ ਦੁਨੀਆ 'ਚੋਂ, ਅਸੀਂ ਵੀ ਇੰਝ ਹੀ ਚਲੇ ਜਾਣਾ ਹੈ। ਤੇ ਕਿਉਂਕਿ ਹਾਲਾਤ ਔਰ ਵਾਕਿਆਤ ਨਹੀਂ ਦੱਸ ਰਹੇ ਕਿ ਬਿਹਤਰ ਹੋਏਗਾ। ਹਾਲਾਤ ਔਰ ਵਾਕਿਆਤ ਦੱਸ ਰਹੇ ਨੇ ਕਿ ਵਿਚਾਰੇ ਛੋਟੇ ਛੋਟੇ ਬੱਚੇ ਇੱਥੇ ਮੈਂ ਦੇਖਣਾ ਸਰਵਾਈਵ ਕਰਦੇ ਨੇ। ਇਹ ਉਬਰ ਰਹੀ ਹੈ ਉਹ ਚੀਜ਼ਾਂ ਜਿਹੜੀਆਂ ਨਾ ਉਹ ਬਹੁਤ ਜ਼ਿਆਦਾ। ਲੇਕਿਨ ਉਮੀਦ ਤਾਂ ਰੱਖਣੀ ਚਾਹੀਦੀ। ਉਮੀਦ ਖਾਲੀ ਤਸੱਲੀ ਆਪਣੇ ਆਪ ਨੂੰ ਦੇਣ ਵਾਸਤੇ ਰੱਖੋ, ਦੂਸਰਿਆਂ ਨੂੰ ਦੱਸਣ ਵਾਸਤੇ ਰੱਖੋ। ਹਕੀਕਤ ਇਹ ਹੈ ਕਿ ਮੁਸ਼ਕਲ ਲੱਗ ਰਿਹਾ ਸਾਡੀ ਜ਼ਿੰਦਗੀ 'ਚ। ਦੁਆ ਮੁਸ਼ਕਲ ਨੇ ਹਾਲਾਤ, ਲੇਕਿਨ ਇਨਸ਼ਾਅੱਲਾ ਉਮੀਦ ਰੱਖਾਂਗੇ ਆਉਣ ਵਾਲੇ ਵਕਤ 'ਚ ਪਾਕਿਸਤਾਨ ਦੇ ਵੀ ਹਾਲਾਤ ਬਿਹਤਰ ਹੋਣਗੇ ਇਨਸ਼ਾਅੱਲਾ।